ਦੁਨੀਆ ਭਰ ਵਿੱਚ ਵਸਦੇ 25 ਕਰੋੜ ਤੋਂ ਵੱਧ ਪੰਜਾਬੀਆਂ ਦੇ ਦਿਲ ਦੀ ਧੜਕਨ ਭੁਲੇਖਾ ਟੀਵੀ, ਜੋ ਭੁਲੇਖਾ ਨਹੀਂ ਪਾਉਂਦਾ ਰਾਹ ਪਾਉਂਦਾ ਹੈ, ਕੁਰਾਏ ਨਹੀਂ ਪਾਉਂਦਾ। ਤੇ ਤੁਹਾਡੇ ਉਹ ਮਨਪਸੰਦ ਭੁਲੇਖਾ ਟੀਵੀ ਦੇ ਪ੍ਰੋਗਰਾਮ ਗੱਲਬਾਤ ਦੇ ਨਾਲ ਹਾਜ਼ਰ ਤੁਹਾਡੀ ਸੇਵਾ ਵਿੱਚ ਤੁਹਾਡਾ ਸੇਵਕ। ਇਹ ਗੱਲ ਹੈ ਡੱਬੂ ਬੇਕਾਰ ਦੀ। ਮੈਂ ਸਵੇਰੇ ਸਵੇਰੇ ਨੂਰ ਪੀਰ ਦੇ ਵੇਲੇ ਫੱਟੇ ਤੇ ਬੈਠਾ ਚਾਹ ਪੀ ਰਿਹਾ ਸਾਂ ਤੇ ਮਨੇ ਨੂੰ ਦੱਸ ਰਿਹਾ ਸਾਂ, ਯਾਰ ਤੂੰ ਫਿਕਰ ਨਾ ਕਰ, ਜਿਵੇਂ ਹੀ ਮੈਨੂੰ ਨੌਕਰੀ ਲੱਭੀ ਤੇਰੀ ਚਾਹ ਦਾ ਸਾਰਾ ਕਰਜ਼ਾ ਉਤਾਰ ਦਿਆਂਗਾ। ਉਹਨੇ ਸਿਰ ਖੁਰ ਗਿਆ, ਉਹਨੇ ਕਿਹਾ ਯਾਰ ਤੇਰਾ ਕਰਜ਼ਾ ਤੇ ਮੇਰੇ ਅੱਬੇ ਦੇ ਵੇਲੇ ਤੋਂ ਟੁਰਿਆ ਆ ਰਿਹਾ ਹੈ। ਮੈਂ ਕਿਹਾ ਯਕੀਨ ਰੱਖ, ਇਹ ਤੇਰੇ ਪੋਤੇ ਤਾਈਂ ਵੀ ਟੁਰਿਆ ਜਾਏਗਾ। ਇੰਨੀ ਦੇਰ ਵਿੱਚ ਡੱਬੂ ਬੇਕਾਰ ਟੱਪਿਆ ਤੇ ਉਹ ਡਾਊਨਟਾਊਨ ਦਾ ਪ੍ਰਿੰਸ ਡੱਬੂ ਬੇਕਾਰ ਬਗਲ ਦੇ ਵਿੱਚ ਸੀਵੀ ਦਾ ਥੱਬਾ ਤੇ ਤਰਾਪੜ ਰਮਕੇ ਟੁਰਿਆ ਜਾ ਰਿਹਾ, ਲੁੜਿਆ ਜਾ ਰਿਹਾ ਤੇ ਟੁਰਿਆ ਜਾ ਰਿਹਾ। ਉਹ ਮੈਂ ਕਿਹਾ ਡੱਬੂ ਤੂੰ ਕਿੱਥੇ ਸਵੇਰੇ ਸਵੇਰੇ? ਕਹਿੰਦਾ ਯਾਰ ਨੌਕਰੀ ਦੀ ਤਲਾਸ਼ ਵਿੱਚ ਜਾ ਰਿਹਾ ਵਾ। ਮੈਂ ਕਿਹਾ ਫਿਰ ਤਲਾਸ਼ ਪੂਰੀ ਹੋਈ? ਕਹਿੰਦਾ ਨਹੀਂ ਯਾਰ, ਪਿਛਲੇ 75 ਸਾਲਾਂ ਤੋਂ ਨੌਕਰੀ ਦੀ ਤਲਾਸ਼ ਵਿੱਚ। ਮੈਂ ਕਿਹਾ ਯਾਰ ਤੂੰ ਮੇਰੇ ਤੋਂ ਇਬਰਤ ਫੜ, ਕਿਉਂਕਿ ਮੈਂ ਵੀ ਆਖਰ ਤਵੀਲ ਬੇਰੋਜ਼ਗਾਰੀ ਤੋਂ ਤੰਗ ਆ ਕੇ ਬੜੇ ਸਕੂਨ ਦੇ ਨਾਲ ਇੱਕ ਮੁਫਤ ਮਸ਼ਵਰਾ ਕਾਰਪੋਰੇਸ਼ਨ ਖੋਲ ਲਈ। ਉਹਦਾ ਚੀਫ ਐਗਜ਼ੈਕਟਿਵ ਆਫਿਸਰ ਵੀ ਮੈਂ ਆਪੇ ਹੀ ਹਾਂ, ਡਾਇਰੈਕਟਰ ਵੀ ਮੈਂ ਆਪੇ ਹੀ ਹਾਂ, ਤੇ ਉਹਦੇ ਦਫ਼ਤਰ ਦਾ ਬੂਆ ਖੋਲਣ ਤੋਂ ਲੈ ਕੇ ਭੇੜਨ ਤਾਈਂ ਉਹ ਵੀ ਮੈਂ ਆਪੇ ਹੀ ਹਾਂ। ਚੌਕੀਦਾਰ ਵੀ ਮੈਂ ਤੇ ਰਾਈਫਲ ਬਰਦਾਰ ਵੀ ਮੈਂ। ਤੇ ਮੇਰਾ ਮਸ਼ਵਰਾ ਇਹ ਹੈ ਕਿ ਤੂੰ ਨੌਕਰੀ ਲੱਭਣ ਦੀ ਥਾਂ ਕਿਸੇ ਹੋਰ ਨੂੰ ਲੱਭ। ਕਹਿੰਦਾ ਯਾਰ ਹੋਰ ਮੈਂ ਚੰਨ ਨੂੰ ਲੱਭਾਂ? ਮੈਂ ਕਿਹਾ ਯਾਰ ਆਰਮਸਟਰਾਂਗ ਜਿਹੜਾ ਹੈ ਉਹ ਵੀ ਕਿਸੇ ਹੋਰ ਨੂੰ ਲੱਭਣ ਟੁਰਿਆ ਸੀ ਤੇ ਉਹ ਚੰਨ ਤੇ ਉੱਪੜ ਗਿਆ, ਤੇ ਤੂੰ ਵੀ ਲੱਭਣ ਟੁਰੇਗਾ, ਕੁਛ ਨਾ ਕੁਛ ਤੈਨੂੰ ਲੱਭ ਹੀ ਜਾਏਗਾ, ਭਾਵੇਂ ਰਾਹ ਜਾਂਦੇ ਤੈਨੂੰ ਖੋਟਾ ਸਿੱਕਾ ਹੀ ਕਿਉਂ ਨਾ ਲੱਭ ਜਾਏ। ਕਹਿੰਦਾ ਯਾਰ ਫਿਰ ਦੱਸ ਮੈਂ ਕੀ ਕਰਾਂ? ਮੈਂ ਕਿਹਾ ਯਾਰ ਤੂੰ ਐਂ ਕਰ, ਤੂੰ ਨਾਨ ਚਨੇ ਦੀ ਰੇਹੜੀ ਲਾ। ਉਹਨੇ ਮੈਨੂੰ ਇੰਜ ਵੇਖਿਆ ਜਿਵੇਂ ਕਿਸੇ ਪਾਗਲ ਨੂੰ ਵੇਖੀਦਾ। ਕਹਿੰਦਾ ਯਾਰ ਜੇ ਮੇਰੇ ਕੋਲ ਇੰਨੇ ਪੈਸੇ ਹੋਣ ਤੇ ਮੈਂ ਨੌਕਰੀ ਲੱਭਣੀ ਸੀ, ਕੋਈ ਹੋਰ ਕੰਮ ਦੱਸ। ਮੈਂ ਫੌਰਨ ਅੰਦਰ ਦਾ ਮੀਟਰ ਘੁਮਾਇਆ, ਅੰਦਰ ਦਾ ਕੈਲਕੂਲੇਟਰ ਆਨ ਕੀਤਾ, ਅੰਦਰ ਦਾ ਵਾਈਫਾਈ ਖੋਲਿਆ, ਅੰਦਰ ਦਾ ਕੰਪਿਊਟਰ ਖੋਲਿਆ, ਆਨਲਾਈਨ ਹੋਇਆ ਤੇ ਉਹਨੂੰ ਮਸ਼ਵਰਾ ਦਿੱਤਾ। ਮੈਂ ਕਿਹਾ ਯਾਰ ਨਾ ਤੇਰੇ ਕੋਲ ਰਿਸ਼ਵਤ ਹੈ, ਨਾ ਤੇਰੇ ਕੋਲ ਸਿਫਾਰਿਸ਼ ਹੈ, ਤੇ ਨੌਕਰੀ ਲੱਭਣ ਦਾ ਕੋਈ ਚਾਂਸ ਨਹੀਂ। ਕਿ ਜਦ ਤੱਕ ਬੰਦੇ ਦੇ ਕੋਲ ਖਿੱਸੇ ਵਿੱਚ ਰਿਸ਼ਵਤ ਲਈ ਪੈਸੇ ਨਾ ਹੋਣ, ਉਹਦੇ ਪਿੱਛੇ ਕੋਈ ਤਗੜੇ ਬੰਦੇ ਦਾ ਹੱਥ ਨਾ ਹੋਵੇ, ਕੋਈ ਸਿਆਸੀ ਸਿਫਾਰਿਸ਼ ਨਾ ਹੋਵੇ, ਕਿਸੇ ਅਫਸਰ ਦੀ ਸਿਫਾਰਿਸ਼ ਨਾ ਹੋਵੇ, ਉਸ ਵੇਲੇ ਤੱਕ ਨੌਕਰੀ ਸਾਡੇ ਸਮਾਜ ਵਿੱਚ ਨਹੀਂ ਲੱਭਦੀ। ਤੇ ਤੂੰ ਵੀ ਪੋਜ਼ਿਟਿਵ ਹੀ ਯਾਰ, ਕੋਈ ਪੋਜ਼ਿਟਿਵ ਕਿਸਮ ਦਾ ਕੰਮ ਕਰ। ਕਹਿੰਦਾ ਯਾਰ ਹੁਕਮ ਸੁੱਟ। ਮੈਂ ਇਹ ਹੁਕਮ ਸੁੱਟਿਆ ਜਿਵੇਂ ਵਟਾ ਸੁੱਟੀਦਾ। ਮੈਂ ਕਿਹਾ ਫਿਰ ਸੁਣ, ਕੋਈ ਚੰਗਾ ਕੰਮ ਕਰ ਯਾਰ, ਕੋਈ ਚੱਜ ਦਾ ਕੰਮ ਕਰ, ਕੋਈ ਸਵਾਬ ਦਾ ਕੰਮ ਕਰ। ਨੌਕਰੀ ਤੈਨੂੰ ਰੱਬੋਂ ਨਹੀਂ ਲੱਭ ਰਹੀ ਤੇ ਨਾ ਲੱਭਣ ਦਾ ਚਾਂਸ ਹੈ। ਕਹਿੰਦਾ ਯਾਰ ਜੇ ਤੇਰੇ ਮਸ਼ਵਰੇ ਤੇ ਮੈਂ ਟੁਰਾਂ, ਤੂੰ ਕੋਈ ਨਾ ਕੋਈ ਅਜ਼ੀਮ ਕਿਸਮ ਦਾ ਮਸ਼ਵਰਾ ਮੈਨੂੰ ਦੇਂਗਾ ਤੇ ਪਿਛਲੇ ਭੁੱਖੇ ਮਰ ਜਾਣਗੇ। ਉਹ ਮੈਂ ਕਿਹਾ ਯਾਰ ਪਿਛਲਿਆਂ ਦੀ ਫਿਕਰ ਨਹੀਂ ਕਰ। ਉਹਨਾਂ ਨੂੰ ਛਾਬਾ ਫੜਾ ਤੇ ਆਰਡਰ ਲਾ ਕਿ ਦਾਦਾ ਸਾਹਿਬ ਤੂੰ ਆਪਣੀ ਖਾਨ ਤੇ ਤੇਰੇ ਵਾਸਤੇ ਲੈ ਆ, ਤੇ ਤੂੰ ਮੇਰੇ ਮਸ਼ਵਰੇ ਤੇ ਅਮਲ ਕਰ ਤੇ ਕੋਈ ਪੋਜ਼ਿਟਿਵ ਕਿਸਮ ਦਾ ਨੇਕ ਜਿਹਾ ਕੰਮ ਕਰ। ਕਹਿੰਦਾ ਕੀ ਕੰਮ ਕਰਾਂ? ਮੈਂ ਕਿਹਾ ਤੂੰ ਐਂ ਕਰ, ਤੂੰ ਸਮਾਜ ਸੇਵਕ ਬਣ ਜਾ, ਤੂੰ ਸਮਾਜ ਦੀ ਖਿਦਮਤ ਕਰ, ਆਵਾਮ ਦੀ ਖਿਦਮਤ ਕਰ, ਨੇਕ ਕੰਮ ਕਰ ਤੇ ਸਿਆਸਤ ਸ਼ੁਰੂ ਕਰ ਦੇ। ਇਸ ਲਈ ਕਿ ਸਾਡੀ ਸਿਆਸਤ ਦੇ ਵਿੱਚ ਅਕਲ ਦੀ ਥੋੜ ਤੇ ਪਹਿਲੋਂ ਹੀ ਸੀ, ਹੁਣ ਸ਼ਰਾਫਤ ਦੀ ਥੋੜ ਜਿਹੜੀ ਹੈ ਉਹ ਵੀ ਇੰਨੀ ਵੱਧ ਗਈ ਹੈ ਕਿ ਬੇਸ਼ਰਾਫਤੀ ਸਿਆਸਤ ਹੀ ਰਹਿ ਗਈ ਹੈ। ਸ਼ਰਾਫਤ ਵਾਲੀ ਸਿਆਸਤ ਮੁੱਕ ਗਈ ਹੈ, ਘਸੁੰਨਮੁਖੀ ਵਾਲੀ ਸਿਆਸਤ ਰਹਿ ਗਈ ਹੈ, ਗਾਲੀ ਗਲੋਚ ਦੀ ਸਿਆਸਤ ਰਹਿ ਗਈ ਹੈ ਕਿ ਜਿਹਨੂੰ ਸੁਣ ਕੇ ਬੰਦੇ ਦੇ ਸਿਰਫ
ਕੰਨਾਂ ਦੇ ਪਰਦੇ ਹੀ ਨਹੀਂ ਪਾੜਦੇ, ਬੰਦੇ ਦੇ ਫੇਫੜੇ ਵੀ ਪਾੜ ਜਾਂਦੇ ਨੇ। ਤੂੰ ਸਿਆਸਤ ਕਰ ਯਾਰ, ਲੋਕਾਂ ਦੀ ਖਿਦਮਤ ਕਰ, ਲੋਕਾਂ ਦੇ ਨਾਲ ਟੁਰ, ਉਹਨਾਂ ਦੇ ਕੰਮਕਾਰ ਕਰ, ਤੇ ਅੱਲਾ ਭਲੀ ਕਰੇਗਾ, ਮਿਹਰ ਹੋਏਗੀ। ਤੇ ਸਿਆਸਤ ਤੂੰ ਜਿਹੜਾ ਨਾ ਉਹਨੂੰ ਆਪਣਾ ਇੱਕ ਮਨਸਬ ਬਣਾ ਲੈ। ਇਹ ਨੇਕ ਕੰਮ ਹੈ ਸਿਆਸਤ ਦਾ ਜਿਹੜਾ ਕੰਮ ਹੈ, ਤੇ ਤੂੰ ਸਿਆਸੀ ਬੰਦਾ ਬਣ ਜਾ। ਉਹਨੇ ਫੇਰ ਮੈਨੂੰ ਇੰਜ ਵੇਖਿਆ ਜਿਵੇਂ ਮੈਂ ਉਹਨੇ ਚਮਾਟ ਕੱਢ ਮਾਰੀ। ਕਹਿੰਦਾ ਯਾਰ ਗੱਲ ਸੁਣ, ਜੇ ਮੇਰੇ ਕੋਲ ਰਿਸ਼ਵਤ ਤੇ ਸਿਫਾਰਿਸ਼ ਹੋਵੇ ਤੇ ਮੈਨੂੰ ਨੌਕਰੀ ਨਾ ਲੱਭ ਜਾਂਦੀ, ਜਿਹੜੀ ਕਿ ਪਿਛਲੇ 75 ਸਾਲਾਂ ਤੋਂ ਲੱਭ ਰਿਹਾ ਵਾਂ। ਤੇ ਉੱਤੋਂ ਤੋਂ ਮੈਨੂੰ ਪੁੱਠਾ ਜਿਹਾ ਮਸ਼ਵਰਾ ਦੇ ਰਿਹਾ ਕਿ ਤੂੰ ਸਿਆਸਤ ਸ਼ੁਰੂ ਕਰ। ਤੈਨੂੰ ਪਤਾ ਵੀ ਹੈ ਸਿਆਸਤ ਤੇ ਇਨਵੈਸਟਮੈਂਟ ਕਿੰਨੀ ਹੁੰਦੀ ਆ। ਮੈਂ ਕਿਹਾ ਨਹੀਂ ਯਾਰ, ਸਿਆਸਤ ਤੇ ਕਾਹਦੀ ਇਨਵੈਸਟਮੈਂਟ, ਇਹ ਤਾਂ ਖਿਦਮਤ ਦਾ ਕੰਮ ਹੈ, ਨੇਕ ਕੰਮ ਹੈ, ਸਵਾਬ ਦਾ ਕੰਮ ਹੈ, ਜਨਤਾ ਦੀ ਭਲਾਈ ਦਾ ਕੰਮ ਹੈ। ਤੇ ਤੂੰ ਸਿਆਸਤ ਦੇ ਵਿੱਚ ਜਿਹੜਾ ਹੈ ਇੰਝ ਆ ਕਿ ਸਿਆਸਤ ਨੂੰ ਇਬਾਦਤ ਸਮਝ, ਰਿਆਜ਼ਤ ਕਰ, ਲੋਕਾਂ ਦੀ ਖਿਦਮਤ ਕਰ, ਉਹਨਾਂ ਦੀਆਂ ਦੁਆਵਾਂ ਲੈ, ਰੱਬ ਭਲੀ ਕਰੇਗਾ। ਕਹਿੰਦਾ ਯਾਰ ਮੈਨੂੰ ਲੱਗਦਾ ਹੈ ਕਿ ਤੇਰੀ ਤਬੀਅਤ ਠੀਕ ਨਹੀਂ, ਜਾਂ ਮੈਨੂੰ ਆਪਣਾ ਮੂੰਹ ਸੁੰਘਾ, ਮੈਨੂੰ ਕੋਈ ਹੋਰ ਜਿਹਾ ਸ਼ੱਕ ਪੈਂਦਾ ਕਿ ਤੂੰ ਸਵੇਰੇ ਚਾਹ ਨਹੀਂ ਪੀਤੀ, ਕੁਛ ਹੋਰ ਪੀਤਾ ਹੈ। ਮੈਂ ਕਿਹਾ ਯਾਰ ਤੈਨੂੰ ਇਹ ਸ਼ੱਕ ਕਿਵੇਂ ਪਿਆ? ਕਹਿੰਦਾ ਯਾਰ ਗੱਲਾਂ ਤੂੰ ਕਰ ਰਿਹਾ ਬੜੀਆਂ ਅਨਹੋਣੀ ਕਿਸਮ ਦੀਆਂ। ਉਹ ਮੈਂ ਕਿਹਾ ਅਸੀਂ ਜਿਸ ਸਮਾਜ ਵਿੱਚ ਰਹਿੰਦੇ ਹਾਂ ਉੱਥੇ ਹਰ ਗੱਲ ਹੋਣੀ ਵੀ ਹੈ ਤੇ ਅਨਹੋਣੀ ਵੀ ਹੈ, ਤੇ ਹੋਣੀ ਘੱਟ ਹੈ, ਅਨਹੋਣੀ ਬਹੁਤੀ ਹੈ। ਤੂੰ ਫਰਮਾ ਕੇ ਤੂੰ ਸਿਆਸਤ ਤੋਂ ਕੱਢ ਕਿਵੇਂ ਬੁਲਾ ਕੇ ਜਾ ਰਹੇ ਹੈ? ਕਹਿੰਦਾ ਭਗਵਾਨ ਜੀ ਅੱਜ ਕੱਲ ਕੌਂਸਲਰੀ ਦੇ ਇਲੈਕਸ਼ਨ ਤੇ ਵੀ ਲੱਖਾਂ ਕਰੋੜਾਂ ਲੱਗਦੇ ਨੇ, ਤੇ ਇਲੈਕਸ਼ਨ ਕਮਿਸ਼ਨ ਆਫ ਪਾਕਿਸਤਾਨ ਜਾਂ ਸਾਡੇ ਕਾਨੂੰਨ ਦੇ ਮੁਤਾਬਕ ਕੌਂਸਲਰੀ ਦੇ ਇਲੈਕਸ਼ਨ ਉੱਤੇ ਜਿੰਨੇ ਪੈਸੇ ਖਰਚਣੇ ਚਾਹੀਦੇ ਨੇ, ਅਸੈਂਬਲੀ ਮੈਂਬਰੀ ਲਈ ਜਿੰਨੇ ਪੈਸੇ ਛੋਟੀ ਵੱਡੀ ਸੀਟ ਲਈ ਖਰਚਣੇ ਚਾਹੀਦੇ ਨੇ, ਸੈਨੇਟ ਪਾਰੂ ਜੋ ਕੁਝ ਖਰਚਣਾ ਚਾਹੀਦਾ ਹੈ, ਉਸ ਨੂੰ ਕੋਈ ਵੀ ਨਹੀਂ ਮੰਨਦਾ, ਕੋਈ ਵੀ ਨਹੀਂ ਸੁਣਦਾ। ਇਸ ਲਈ ਕਿ ਉਹਨੇ ਪੈਸਿਆਂ ਵਿੱਚ ਤੇ ਇੱਕ ਗਲੀ ਦੇ ਅੰਦਰ ਪੈਨਾਫਲੈਕਸ ਦੇ ਇਸ਼ਤਿਹਾਰ ਵੀ ਨਹੀਂ ਲੱਗਦੇ, ਤੇ ਤੂੰ ਮਸ਼ਵਰਾ ਦੇਣ ਡਿਆ ਮੈਨੂੰ ਸਿਆਸਤ ਕਰਨ ਦਾ। ਇਹ ਕੰਮ ਯਾਰ ਮੇਰੇ ਵਾਸਤੇ ਰੋਗ ਨਹੀਂ, ਕਿਉਂਕਿ ਹੁਣ ਸਿਆਸਤ ਤਜਾਰਤ ਬਣ ਗਈ ਹੈ। ਤੂੰ ਕਹਿਣਾ ਹੈ ਕਿ ਸਿਆਸਤ ਇਬਾਦਤ ਹੈ, ਤੂੰ ਝੂਠ ਕਹਿਣਾ ਹੈ। ਹੁਣ ਸਿਆਸਤ ਤਜਾਰਤ ਹੈ, ਤੇ ਇਸ ਤਜਾਰਤ ਦੇ ਵਿੱਚ ਕੋਈ ਵੀ ਘਾਟੇ ਦਾ ਸੌਦਾ ਨਹੀਂ ਕਰਦਾ, ਭਾਵੇਂ ਉਹ ਲੋਕਾਂ ਦੀਆਂ ਜੇਬਾਂ ਕੱਟੇ, ਭਾਵੇਂ ਉਹ ਲੋਕਾਂ ਦੇ ਸਿਰ ਕੱਟੇ। ਉਸ ਨੇ ਜੋ ਕੁਝ ਖਰਚਿਆ ਹੁੰਦਾ ਹੈ ਇਲੈਕਸ਼ਨ ਦੇ ਉੱਤੇ, ਉਹਨੂੰ ਉਹ ਢੇਰ ਸਾਰੇ ਰਿਟਰਨ ਦੇ ਨਾਲ, ਢੇਰ ਸਾਰੇ ਵਾਅਦੇ ਦੇ ਨਾਲ ਵਾਪਸ ਆਪਣੇ ਖੀਸੇ ਵਿੱਚ ਪਾਉਣਾ ਚਾਹੁੰਦਾ ਹੈ, ਤਾਂ ਕਿ ਅਗਲੇ ਇਲੈਕਸ਼ਨ ਦੀ ਰਾਹ ਵੀ ਹਮਵਾਰ ਹੋਵੇ। ਤੇ ਜਿੰਨਾ ਨਾਵਾਂ ਟਿਕਟ ਲੈਣ ਤੇ ਲੱਗਦਾ ਹੈ, ਜਿੰਨਾ ਖਰਚਾ ਇਲੈਕਸ਼ਨ ਤੇ ਲੱਗਦਾ ਹੈ, ਉਹ ਵੀ ਲੱਗ ਜਾਏ, ਤੇ ਕੋਈ ਦਵਾਨੀ ਚਵਾਨੀ ਬਚ ਵੀ ਜਾਏ, ਜਿਹਦੇ ਨਾਲ 2-4 ਕਨਾਲ ਦੀ ਕੋਠੀ ਆ ਜਾਏ, ਕੋਈ ਪਰੇਡੋ ਪਜਾਰੋ ਆ ਜਾਏ, ਤਾਂ ਕਿ ਉਹ ਸੁੱਖ ਸਕੂਨ ਦੇ ਨਾਲ ਇਹ ਸਿਆਸਤ ਨੂੰ ਸ਼ਰਾਫਤ ਸਮਝ ਕੇ, ਦਿਆਨਤ ਸਮਝ ਕੇ, ਇਬਾਦਤ ਸਮਝ ਕੇ ਕਰ ਸਕੇ। ਮੈਂ ਕਿਹਾ ਤੂੰ ਇੰਝ ਕਰ, ਫਿਰ ਇਹ ਚੁੱਕ ਆਪਣੀ ਸੀਵੀ ਦਾ ਥੱਬਾ ਮਾਰ ਬਗਲ ਦੇ ਵਿੱਚ, ਜਿੱਥੇ ਅੱਗੇ 75 ਸਾਲ ਤੈਨੂੰ ਨੌਕਰੀ ਨਹੀਂ ਲੱਭੀ, ਤੇ ਜੇ ਇਹ ਸਿਸਟਮ ਨਾ ਬਦਲਿਆ, ਸਿਰਫ ਚਿਹਰੇ ਬਦਲੇ, ਤੇ ਸਮਝੋ ਨੌਕਰੀ ਤੈਨੂੰ ਫੇਰ ਵੀ ਨਹੀਂ ਲੱਭਣੀ। ਤੇ ਬਿਹਤਰ ਰਹੀ ਹੈ ਕਿ ਤੂੰ ਆਪਣੇ ਰਾਹ ਲੱਗ, ਤੇ ਜਿਵੇਂ ਮੈਂ ਤੈਨੂੰ ਵੇਖਿਆ ਸੀ ਕਿ ਹਵਾ ਦੇ ਵਿੱਚ ਉਂਗਲੀਆਂ ਹਿਲਾਉਂਦਾ ਆਪਣੇ ਆਪ ਨਾਲ ਗੱਲਾਂ ਕਰਦਾ ਜਾ ਰਿਹਾ ਸਾਂ, ਤੂੰ ਉਵੇਂ ਹੀ ਜਾ। ਉਹ ਯਾਰ ਬਰਿਆਨੀ ਦੀ ਪਲੇਟ ਤੇ ਵਿਕਣ ਵਾਲਿਆ, ਤੇਰੇ ਮੁਕੱਦਰਾਂ ਵਿੱਚ ਸਿਰਫ ਵਰਕਰੀ ਲਿਖੀ ਹੈ, ਤੂੰ ਸਿਰਫ ਵੋਟਰ ਬਣ ਕੇ ਜ਼ਿੰਦਾ ਰਹੇਗਾ। ਹਰ ਵਾਰੀ ਇੱਕ ਆਈਡੀਅਲ ਤਰਾਸ਼ੇਗਾ, ਉਹਦੇ ਜਲਸੇ ਜਲੂਸਾਂ 'ਚ ਆਵੇ ਹੀ ਆਵੇ, ਜਾਵੇ ਹੀ ਜਾਵੇ ਦੇ ਨਾਅਰੇ ਮਾਰੇਗਾ, ਤੇ ਉਹ ਤੇਰਾ ਆਈਡੀਅਲ ਤੈਨੂੰ ਜਿਵੇਂ ਚਾਹੇਗਾ, ਜਿੱਥੇ ਚਾਹੇਗਾ, ਜਿਸ ਤਰ੍ਹਾਂ ਚਾਹੇਗਾ ਬੇਵਕੂਫ ਬਣਾਉਂਦਾ ਰਹੇਗਾ। ਔਰ ਤੂੰ ਇਨਸਾਨ ਨਹੀਂ, ਸਿਰਫ ਇੱਕ ਫਿਗਰ ਹੈ, ਇੱਕ ਹਿੰਸਾ ਹੈ, ਇੱਕ ਵਰਕਰ ਹੈ, ਇੱਕ ਵੋਟਰ ਹੈ। ਤੇ ਤੂੰ ਹਰ ਵਾਰੀ ਆਪਣਾ ਆਈਡੀਅਲ ਤਰਾਸ਼, ਉਹਨੂੰ ਵੋਟ ਦੇ, ਕਿਉਂਕਿ ਜਿੱਤਣ ਤੋਂ ਬਾਅਦ ਉਹਨੇ ਅਗਲੇ 5 ਵਰੇ 15 ਮਹੀਨੇ
ਜਾਂ ਪੌਣੇ 4 ਸਾਲ ਤੈਨੂੰ ਨਜ਼ਰ ਨਹੀਂ ਆਣਾ ਤੇ ਤੂੰ ਇਹ ਸਾਰਾ ਅਰਸਾ ਉਸ ਨੂੰ ਗਾਲਾਂ ਕੱਢਦੀਆਂ ਨੇ ਤੇ ਅਗਲੀ ਵਾਰੀ ਜਾਂ ਫਿਰ ਉਸੇ ਦੇ ਚੱਕਰ ਵਿੱਚ ਆ ਜਾਏਗਾ ਤੇ ਜਾਂ ਫਿਰ ਕੋਈ ਨਵਾਂ ਆਈਡੀਅਲ ਤਰਾਸ਼ ਕੇ ਉਹਦੇ ਜਲਸੇ ਜਲੂਸਾਂ ਦੇ ਵਿੱਚ ਨਾਰਾ ਮਾਰਦਾ ਫਿਰੇਗਾ ਤੇ ਬਿਹਤਰ ਇਹੋ ਹੀ ਹੈ ਕਿ ਇਲੈਕਸ਼ਨ ਦੇ ਦਿਨਾਂ ਵਿੱਚ ਜਦ ਤੱਕ ਉਹਦੇ ਡੇਰੇ ਤੇ ਬਿਰਿਆਨੀਆਂ ਚੱਲਦੀਆਂ ਨੇ, ਨਾਨ ਛੋਲੇ ਚੱਲਦੇ ਨੇ, ਉਹਨਾਂ ਚਿਰ ਮौज ਕਰ, ਵੋਟ ਦੇ ਤੇ ਉਸ ਤੋਂ ਬਾਅਦ ਭੁੱਲ ਜਾ ਕਿ ਤੂੰ ਕੋਈ ਆਈਡੀਅਲ ਤਰਾਸ਼ਿਆ ਸੀ ਜਿਹੜਾ ਤੇਰੇ ਮੁਤਾਲਬਾਤ ਪੂਰੇ ਕਰ ਸਕਦਾ ਸੀ, ਤੇਰੀ ਖਿਦਮਤ ਕਰ ਸਕਦਾ ਸੀ, ਤੈਨੂੰ ਨੌਕਰੀ ਦਵਾ ਸਕਦਾ ਸੀ, ਇਸ ਸਮਾਜ ਦਾ, ਇਸ ਮੁਲਕੋ ਕੌਮ ਦਾ ਬਿਹਤਰ ਸੋਚ ਸਕਦਾ ਸੀ, ਉਹ ਤੈਨੂੰ ਕਦੀ ਨਹੀਂ ਲੱਭਣਾ। ਬਿਹਤਰ ਇਹੀ ਹੈ ਜਾਂ ਆਈਡੀਅਲ ਤਰਾਸ਼ਨਾ ਛੱਡ ਦੇ ਜਾਂ ਫਿਰ ਆਪਣੇ ਆਪ ਨੂੰ ਲੱਭ। ਅੱਗੋਂ ਡੱਬੂ ਬੇਕਾਰ ਹੱਸਿਆ, ਕਹਿੰਦਾ ਯਾਰ ਮੈਨੂੰ ਤੇ ਪਹਿਲੇ ਹੀ ਸ਼ੱਕ ਪੈਂਦਾ ਸੀ ਤੇਰੀ ਸ਼ਕਲ ਵੇਖ ਕੇ, ਯਾਰ ਰੱਬ ਖੈਰ ਹੀ ਕਰੇ। ਘਰੋਂ ਨਿਕਲਿਆ ਵਾਂ ਤੇ ਰਾਹ ਵਿੱਚ ਕਾਲੀ ਬਿੱਲੀ ਰਸਤਾ ਕੱਟ ਗਈ, ਅੱਜ ਦਾ ਦਿਨ ਕਿਵੇਂ ਗੁਜ਼ਰੇਗਾ? ਤੇ ਮੈਨੂੰ ਲੱਗਦਾ ਕਿ ਅੱਜ ਦਾ ਦਿਨ ਵੀ ਉਵੇਂ ਹੀ ਗੁਜ਼ਰੇਗਾ ਜਿਵੇਂ ਪਿਛਲੇ 75 ਵਰ੍ਹਿਆਂ ਤੋਂ ਗੁਜ਼ਰ ਰਿਹਾ ਹੈ। ਤੇ ਮੈਨੂੰ ਸਮਝ ਨਹੀਂ ਆਉਂਦੀ ਕਿ ਇਹ 75 ਵਰ੍ਹੇ ਕਿਵੇਂ ਗੁਜ਼ਰਨਗੇ। ਮੈਂ ਕਿਹਾ ਗੱਲ ਸੁਣੀ ਯਾਰ, ਇੱਕ ਸਰਦਾਰ ਜੀ ਖੜੇ ਸਨ ਉੱਥੇ 에ਅਰਪੋਰਟ ਤੇ, ਉਹਨੇ ਵੇਖਿਆ ਹਰ ਕੋਈ ਆਪਣਾ ਆਪਣਾ ਬੋਰਡਿੰਗ ਕਾਰਡ ਲੈ ਕੇ ਠੱਕਾ ਠੱਕ ਟੱਪੀ ਜਾ ਰਿਹਾ ਤੇ ਜਿਹੜੀ ਬੀਬੀ ਉੱਥੇ ਗੇਟ ਤੇ ਖੜੀ ਸੀ ਉਹ ਕਿਸੇ ਨੂੰ ਰੋਕ ਨਹੀਂ ਰਹੀ ਸੀ। ਸਰਦਾਰ ਕੋਈ ਭਲਾ ਮਾਨਸ ਜਿਹਾ ਬੰਦਾ ਸੀ, ਉਹਨੇ ਪੁੱਛਿਆ ਬੀਬੀ ਕਿ ਮੈਂ ਇੱਥੋਂ ਟੱਪ ਜਾ? ਉਹਨੇ ਕਿਹਾ ਖਬਰਦਾਰ ਜੇ ਤੂੰ ਇੱਥੋਂ ਟੱਪਣ ਦੀ ਕੋਸ਼ਿਸ਼ ਕੀ ਇੱਥੇ ਖੜੋ ਜਾ। ਸਰਦਾਰ ਜੀ ਚੁੱਪ ਹੋ ਕੇ ਇੱਕ ਪਾਸੇ ਖੜੋ ਗਏ ਤੇ ਵੇਖਦੇ ਰਹੇ ਕਿ ਮੁਸਾਫਰ ਆ ਰਹੇ ਨੇ, ਬਗੈਰ ਪੁੱਛੇ ਟੱਪੀ ਜਾ ਰਹੇ ਨੇ ਤੇ ਉਹ ਬੀਬੀ ਉਹਨੂੰ ਪੁੱਛ ਹੀ ਨਹੀਂ ਰਹੀ। ਜਦੋਂ ਫਲਾਈਟ ਦਾ ਟਾਈਮ ਖਤਮ ਹੋ ਗਿਆ ਤੇ ਸਰਦਾਰ ਜੀ ਨੇ ਜਾ ਕੇ ਫਰਮਾਇਆ ਬੀਬੀ ਇਹ ਤੇ ਦੱਸ ਮੇਰਾ ਕਸੂਰ ਕੀ ਹੈ? ਉਹ ਕਹਿੰਦੀ ਇੱਥੇ ਸਿਰਫ ਤੂੰ ਹੀ ਕਸੂਰਵਾਰ ਹੈ, ਬਾਕੀ ਸਾਰੇ ਬੇਕਸੂਰ ਨੇ। ਉਹਨੇ ਪੁੱਛਿਆ ਉਹ ਕਿਉਂ? ਉਹਨੇ ਕਿਹਾ ਮੈਂ ਤੇ ਬੜੇ ਪਿਆਰ ਨਾਲ, ਬੜੇ ਮਹਜ਼ਬ ਤਰੀਕੇ ਦੇ ਨਾਲ, ਬੜੀ ਸ਼ਰਾਫਤ ਦੇ ਨਾਲ ਤੇਰੇ ਕੋਲ ਪੁੱਛਿਆ ਸੀ ਕਿ ਬੀਬੀ ਮੈਂ ਜਾ ਸਕਣਾ ਵਾ? ਤੂੰ ਕਹ ਖਬਰਦਾਰ ਇੱਥੇ ਹੀ ਖੜੋ ਜਾ। ਉਹ ਕਹਿੰਦੀ ਇਹੋ ਤੇਰੀ ਗਲਤੀ ਸੀ, ਇਸ ਲਈ ਕਿ ਇੱਥੋਂ ਟੱਪਣ ਵਾਲੇ ਨੇ ਕਿਸੇ ਨੇ ਵੀ ਨਹੀਂ ਪੁੱਛਿਆ ਕਿ ਮੈਂ ਇੱਥੋਂ ਟੱਪ ਜਾ, ਉਹਨੇ ਮੂੰਹ ਚੁੱਕਿਆ ਤੇ ਬਾਈਪਾਸ ਕਰਕੇ ਤੇ ਸਿੱਧਾ ਲੰਘ ਗਿਆ ਤੇ ਤੂੰ ਪੁੱਛਣ ਦਾ ਕਸੂਰ ਕੀਤਾ ਤੇ ਲਿਹਾਜ਼ਾ ਜੋ ਪੁੱਛਦਾ ਹੈ ਉਹਨੂੰ ਖੜੋਣਾ ਪੈਂਦਾ ਹੈ, ਉਹਨੂੰ ਉਡੀਕਣਾ ਪੈਂਦਾ ਹੈ, ਭਾਵੇਂ ਗੱਡੀ ਲੰਘ ਜਾਏ ਤੇ ਭਾਵੇਂ ਜਹਾਜ਼ ਉੱਡ ਜਾਏ, ਉਹਦੇ ਮੁਕੱਦਰਾਂ ਵਿੱਚ ਉੱਥੇ ਖੜੋਣਾ ਹੀ ਲਿਖਿਆ ਹੈ। ਤੇ ਗੱਲ ਹੈ ਨਿੱਕੀ ਜਿਹੀ ਯਾਰ, ਫਰੂਕਾ ਕੀ ਬਣੇਗਾ ਇਸ ਦੁਨੀਆ ਦਾ? ਮੈਨੂੰ ਤੇ ਕੋਈ ਸਮਝ ਨਹੀਂ, ਤੁਹਾਨੂੰ ਹੈ ਜੇ ਸਮਝੋ ਤੇ ਸਮਝਾਓ, ਕਹਾਣੀ ਬੰਨੇ ਲਾਓ। ਗੱਲ ਨਿੱਕੀ ਜਿਹੀ ਯਾਰ, ਫਰੂਕਾ ਕੀ ਬਣੇਗਾ ਇਸ ਦੁਨੀਆ ਦਾ? ਗੱਲ ਨਿੱਕੀ ਜਿਹੀ।